ਸਾਰੇ ਦੋਸਤਾਂ ਨੂੰ ਅਹਿਮਦ ਰਜ਼ਾ ਦਾ ਸਲਾਮ, ਸਤਿ ਸ੍ਰੀ ਅਕਾਲ ਔਰ ਨਮਸਕਾਰ। ਦੋਸਤੋ, ਜਿਸ ਤਰ੍ਹਾਂ ਤੁਸੀਂ ਜਾਣਦੇ ਹੀ ਹੋ ਕਿ ਮੈਂ ਈਦ ਗੁਜ਼ਾਰਨ ਪਿੰਡ ਪਹੁੰਚਿਆ ਹੋਇਆ ਸੀ ਔਰ ਪਿੰਡ ਦੀਆਂ ਵੀਡੀਓਜ਼ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਰਹੀ ਹਾਂ। ਅੱਜ ਮੈਂ ਪਿੰਡ ਤੋਂ ਨਿਕਲ ਕੇ ਵਾਪਸੀ ਲਾਹੌਰ ਲਈ ਨਿਕਲਿਆ ਦੁਪਹਿਰ ਨੂੰ ਕੋਈ 11 ਵਜੇ ਦੇ ਕਰੀਬ, ਔਰ ਹੁਣ ਇਸ ਟਾਈਮ ਮੈਂ ਲਾਹੌਰ ਇੰਟਰ ਹੋ ਗਿਆ। ਮੈਂ ਹਾਂ ਇਸ ਟਾਈਮ ਲਾਹੌਰ ਫੈਰੋਜ਼ਪੁਰ ਰੋਡ 'ਤੇ। ਇਹ ਤੁਸੀਂ ਜਿਹੜਾ ਰੋਡ ਦੇਖ ਰਹੇ ਹੋ ਇਹ ਫੈਰੋਜ਼ਪੁਰ ਰੋਡ ਹੈ ਔਰ ਮੇਰਾ ਆਉਣਾ ਹੋਇਆ ਹੈ ਕਸੂਰ ਵਾਲੀ ਸਾਈਡ ਤੋਂ, ਕਿਉਂਕਿ ਫੈਰੋਜ਼ਪੁਰ ਰੋਡ ਕਸੂਰ ਕ੍ਰਾਸ ਕਰਦਾ ਹੈ ਅੱਗੇ। ਇਹ ਉਹੀ ਫੈਰੋਜ਼ਪੁਰ ਉਸ ਦੇ ਨਾਮ 'ਤੇ ਹੈ ਜੋ ਅੱਜ ਇੰਡੀਅਨ ਪੰਜਾਬ ਦਾ ਹਿੱਸਾ ਹੈ ਔਰ ਜਿਸ ਦੀ ਤਹਿਸੀਲ ਫਾਜ਼ਿਲਕਾ ਔਰ ਇਹ ਸਾਰੇ ਏਰੀਆਜ਼ ਆਉਂਦੇ ਔਰ ਅੱਗੇ ਹੈਡ ਸੁਲੇਮਾਨ ਕੀ ਤੱਕ ਜਾ ਨਾਲ ਲੱਗਦਾ ਹੈ। ਹੈਡ ਸੁਲੇਮਾਨ ਕੀ ਦੇ ਨਾਲ ਹੀ ਮੇਰਾ ਅੱਗੇ ਏਰੀਆ, ਮੇਰਾ ਘਰ ਉਹ ਬਿਲਕੁਲ ਇਹਦੇ ਨਾਲ ਹੀ ਹੈ। ਸੋ ਫੈਰੋਜ਼ਪੁਰ ਰੋਡ ਦੇ ਨਾਮ ਤੋਂ ਮੈਂ ਜਦੋਂ ਵੀ ਜਾਣਾ ਹੋਏ ਤੇ ਮੈਂ ਇੱਥੋਂ ਹੀ ਨਿਕਲਦਾ ਹਾਂ ਔਰ ਕਸੂਰ ਬਾਈਪਾਸ ਤੋਂ ਦੀਪਾਲਪੁਰ ਹੁੰਦਾ ਅੱਗੇ ਨਿਕਲਦਾ ਹਾਂ। ਸੋ ਇਹ ਹੈ ਫੈਰੋਜ਼ਪੁਰ ਰੋਡ ਲਾਹੌਰ। ਔਰ ਇੱਥੋਂ ਦਾ ਮੌਸਮ ਇਸ ਟਾਈਮ ਬੜਾ ਬਦਲਾਂ ਨਾਲ ਭਰਿਆ ਹੋਇਆ ਹੈ ਔਰ ਹਲਕੀ ਫੁਲਕੀ ਕਿਸੇ ਟਾਈਮ ਕਿਣਮਿਣ ਉਹ ਹੋ ਰਹੀ ਹੈ। ਔਰ ਮੈਂ ਇਹ ਚਾਹਿਆ ਕਿ ਤੁਹਾਡੇ ਨਾਲ ਲਾਈਵ ਇੱਥੋਂ ਦੇ ਮੰਜ਼ਰ ਜਿਹੜੇ ਹਨ ਉਹ ਸ਼ੇਅਰ ਕੀਤੇ ਜਾਣ। ਔਰ ਬਾਕੀ ਕਮੈਂਟਸ ਰਾਹੀਂ ਦੱਸੋ ਤੁਸੀਂ ਕੈਸੇ ਹੋ। ਸਾਰੇ ਜਿਹੜੇ ਪਾਕਿਸਤਾਨ ਤੋਂ ਹਨ ਉਹ ਕਿਆ ਵਾਪਸ ਆਪਣੀ ਜਾਲ ਦੀ ਜਿਹੜੀ ਮੈਟਰੋ ਬੱਸ ਚਲਾਈ ਸੀ ਸ਼ਹਬਾਜ਼ ਸ਼ਰੀਫ ਨੇ ਪਿਛਲੇ ਦੌਰ ਦੇ ਵਿੱਚ, ਇਹ ਸੱਜੇ ਆ ਤੁਸੀਂ ਇਹ ਦੇਖ ਰਹੇ ਹੋ। ਸ਼ੁਕਰੀਆ ਹੰਟਰ AK ਸਾਹਿਬ, ਤੁਸੀਂ ਹਮੇਸ਼ਾ ਕਮੈਂਟਸ ਕਰਦੇ ਹੋ, ਤੁਹਾਡਾ ਬਹੁਤ ਸ਼ੁਕਰੀਆ। और बारिश फिर हल्की हल्की कणी ਜਿਹੜੀ ਹੈ ਉਹ दोबारा फिर स्टार्ट हो चुकी है। इस टाइम मैं जितों क्रॉस कर रही हाँ मेरे लैफ्ट साइड पे है नवाज शरीफ पार्क। जितने तुसी घने दरख्त देख रहे हो ये नवाज शरीफ पार्क का है। ਸਾਈਨ ਬੋਰਡ ਉਰਦੂ ਔਰ ਇੰਗਲਿਸ਼ ਦੋਨਾਂ ਦੇ ਵਿੱਚ ਕਿ ਮੇਰੇ ਅੱਗੇ ਜਿਸ ਤਰ੍ਹਾਂ ਇੱਥੇ ਨਜ਼ਰ ਆ ਰਹੀ ਹੈ ਸਾਹਮਣੇ ਕਲਮਾ ਚੌਕ ਹੈ। ਕਲਮਾ ਚੌਕ ਲਾਹੌਰ ਦਾ ਇੱਕ ਮਸ਼ਹੂਰ ਚੌਕ ਹੈ ਕਿਉਂਕਿ ਇਹਦੇ ਆਸੇ ਪਾਸੇ ਅਗਰ ਰਾਈਟ ਸਾਈਡ ਤੇ ਚਲੇ ਜਾਈਏ ਤਾਂ ਗੁਲਬਰਗ ਸਟਾਰਟ ਹੋ ਜਾਂਦਾ ਹੈ, ਲੈਫਟ ਸਾਈਡ ਤੇ ਬਰਕਤ ਮਾਰਕੀਟ, ਸਿੱਧੇ ਨਿਕਲੀਏ ਤਾਂ ਗੇਚਰਾ ਨਿਕਲ ਜਾਂਦਾ ਹੈ। लाहौर ਦੀਆਂ ਰੌਣਕਾਂ ਲਾਹੌਰ ਦੀਆਂ ਹੀ ਹਨ। ਬੇਸ਼ੱਕ ਛੁੱਟੀਆਂ ਹਨ लेकिन ਉਹਦੇ ਬਾਵਜੂਦ ਗਹਿਮਾ ਗਹਿਮੀ ਜ਼ਿੰਦਗੀ ਦੀ ਤੇਜ਼ੀ ਉਹ ਸਭ ਨਜ਼ਰ ਇੱਥੇ ਆਉਂਦੀ ਹੈ। ਔਰ ਜ਼ਿੰਦਗੀ ਸਲੋ ਨਹੀਂ ਹੈ ਲਾਹੌਰ ਦੀ ਜ਼ਿੰਦਗੀ ਬਹੁਤ ਤੇਜ਼ ਹੈ। ਇਹ ਜੋ ਅਸੀਂ ਕ੍ਰਾਸ ਕਰ ਰਹੇ ਹਾਂ ਇਹ ਹੈ ਕਲਮਾ ਚੌਕ। ਔਰ ਕਲਮਾ ਚੌਕ ਜਿਵੇਂ ਹੀ ਕ੍ਰਾਸ ਕਰਾਂਗੇ ਤੇ ਅੱਗੇ ਸਾਡੇ ਰਾਈਟ ਸਾਈਡ ਤੇ ਕਜ਼ਾਫੀ ਸਟੇਡੀਅਮ ਆ ਜਾਂਦਾ। ਕਜ਼ਾਫੀ ਸਟੇਡੀਅਮ ਮਸ਼ਹੂਰ ਕ੍ਰਿਕਟ ਸਟੇਡੀਅਮ ਜਿੱਥੇ ਬਹੁਤ ਸਾਰੇ ਬੈਨ ਅਲ-ਅਕਵਾਮੀ ਮੈਚਸ ਜਿਹੜੇ ਹਨ ਉਹ ਬੜੇ ਤਾਰੀਖੀ ਇੱਥੇ ਹੁੰਦੇ ਨੇ। ਔਰ ਇੱਕ ਜਿਹੜਾ ਬਹੁਤ ਬੁਰਾ ਕ੍ਰਿਕਟ ਦੀ ਤਾਰੀਖ ਦੇ ਵਿੱਚ ਪਾਕਿਸਤਾਨ ਦੇ ਵਿੱਚ ਜਿਹੜਾ ਵਾਕਿਆ ਹੋਇਆ ਸੀ ਸ੍ਰੀਲੰਕਨ ਟੀਮ 'ਤੇ ਜੋ ਹਮਲਾ, ਉਹ ਵੀ ਇਹਦੇ ਬਿਲਕੁਲ ਕਜ਼ਾਫੀ ਰਾਊਂਡ ਅਬਾਊਟ ਜਿਹੜਾ ਸਟੇਡੀਅਮ ਦੇ ਨਾਲ ਹੈ ਉਸ 'ਤੇ ਹੀ ਹੋਇਆ ਸੀ। ਉਸ ਦਿਨ ਇੱਥੇ ਹੀ ਮੈਚ ਹੋਣਾ ਸੀ। ਔਰ ਮੈਂ ਦੱਸਦਾ ਜਾਵਾਂ ਕਿ ਉਹਨਾਂ ਮੈਚਸ ਦੇ ਵਿੱਚ ਮੈਂ ਉਹਨਾਂ ਦਿਨਾਂ 'ਚ ਕੰਪਨੀ ਦੇ ਵਿੱਚ ਜੌਬ ਕਰਦਾ ਹੁੰਦਾ ਸੀ ਔਰ ਮੇਰੀ ਡਿਊਟੀ ਸੀ ਕਿ ਜਿੰਨੀ ਉੱਥੇ ਐਕਟੀਵੇਸ਼ਨ ਹੋਣੀ ਹੈ ਜੋ ਕਿ ਮੇਨ ਸਪਾਂਸਰ ਸੀ। ਮੈਂ ਦੱਸਦਾ ਹੀ ਜਾਵਾਂ ਕਿ ਪ੍ਰੋਕਟਰ ਐਂਡ ਗੈਂਬਲ ਮੇਨ ਉਹਦਾ ਸਪਾਂਸਰ ਸੀ ਔਰ ਉਹਦਾ ਇੱਕ ਬ੍ਰਾਂਡ ਹੈਡ ਐਂਡ ਸ਼ੋਲਡਰ ਸ਼ੈਂਪੂ ਤੁਸੀਂ ਜਾਣਿਆ ਹੋਵੇਗਾ, ਏਸ਼ੀਆ ਦੇ ਵਿੱਚ ਤਾਂ ਬਹੁਤ ਮਸ਼ਹੂਰ ਹੈ ਹੈਡ ਐਂਡ ਸ਼ੋਲਡਰ। ਸੋ ਉਹਦੇ ਵਿੱਚ ਅਸੀਂ ਸਟਾਲਿੰਗ ਕਰਵਾ ਰਹੇ ਸੀ ਹੈਡ ਐਂਡ ਸ਼ੋਲਡਰ ਦੀ ਔਰ ਪਹਿਲੇ 1-2 ਮੈਚ ਹੋ ਚੁੱਕੇ ਸੀ। और उस दूसरे दिन जदों जिवें ही असी टीम्स दे नाल सारे मैच भी इंजॉय करने सारा कम करना, लेकिन जदों अगे पहुँचे तो पता चला कि श्रीलंकन टीम पर हमला हो चुका है।
ਔਰ ਗਲਬਨ ਇਸ ਗੱਲ ਨੂੰ 10 ਸਾਲ ਹੋ ਗਏ ਹੁਣ। ਉਸ ਤੋਂ ਬਾਅਦ ਕ੍ਰਿਕਟ ਤੇ ਪਾਕਿਸਤਾਨ ਦੀ ਤੇ ਬਹੁਤ ਜ਼ਵਾਲ ਆਇਆ। ਹੁਣ ਆਹਿਸਤਾ ਆਹਿਸਤਾ ਬੈਨ ਅਲ-ਅਕਵਾਮੀ ਕ੍ਰਿਕਟ ਉਹਦੇ ਵਿੱਚ ਪਾਕਿਸਤਾਨ ਫਿਰ ਜਾ ਰਹੀ ਹੈ ਔਰ ਕੁਝ ਮੁਲਕਾਂ ਨੇ ਵੀ ਇਹ ਵਿਲਿੰਗਨੈਸ ਸ਼ੋ ਕੀਤੀ ਹੈ ਕਿ ਉਹ ਵੀ ਜਿਸ ਤਰ੍ਹਾਂ ਸ੍ਰੀਲੰਕਾ ਦਾ ਸੰਗ ਚੱਲ ਰਹੀ ਹੈ। ਇਹ ਸਾਡੇ ਰਾਈਟ ਸਾਈਡ ਤੇ ਕਜ਼ਾਫੀ ਸਟੇਡੀਅਮ ਅਸੀਂ ਕ੍ਰਾਸ ਕਰ ਅਸੀਂ ਇਹ ਓਵਰਹੈਡ ਜਿਹੜਾ ਕ੍ਰਾਸ ਕਰ ਰਹੇ ਹਾਂ एक कैनाल मतलब नहर के उपर जो है वो कलाया जा रही है। वैसे मुस्लिम टाउन मोड़ भी कहते हैं लेकिन इसका नाम इतने इसमें कैनाल स्टेशन दिता गया क्योंकि ये थले जी कैंपस नहर है वो गुजर रही है। यूनिवर्सिटी आ जाएगी और राइट साइड पर जावांगे तो अगे साढ़े जेल रोड माल रोड फिर धर्मपुरा और फिर इस तरह अगे करके ये बॉर्डर वाल निकल जाएगी वाघा बॉर्डर। ਅਸੀਂ ਨਿਕਲ ਰਹੇ ਹਾਂ ਇਸ ਟਾਈਮ ਵਾਦਤ ਰੋਡ ਤੇ। ਵਾਦਤ ਰੋਡ ਮੁਸਲਿਮ ਟਾਊਨ ਮੋੜ ਤੋਂ ਸਟਾਰਟ ਹੋ ਕੇ ਇਹਦਾ ਐਂਡ ਹੋਏਗਾ ਮੁਲਤਾਨ ਚੁੰਗੀ ਤੇ। ਔਰ ਜੋ ਮੁਲਤਾਨ ਰੋਡ ਹੈ ਜਿਹੜਾ ਚੁਬੁਰਜੀ ਤੋਂ ਹੁੰਦਾ ਹੈ ਅੱਗੇ ਨਿਕਲਦਾ ਹੈ ਜੀਟੀ ਰੋਡ ਅੱਗੇ ਉਸ ਤੇ ਆਉਂਦਾ ਇਹ ਉਹੀ ਮੁਲਤਾਨ ਰੋਡ ਹੈ। ਔਰ ਵਾਦਤ ਰੋਡ ਦਾ ਅਗਰ ਅਸੀਂ ਦੇਖੀਏ ਤਾਂ ਕੁਝ 7 ਤੋਂ 8 ਕਿਲੋਮੀਟਰ ਦਾ ਰੋਡ ਹੈ, ਬਹੁਤ ਲੰਬਾ ਰੋਡ ਹੈ। शुक्रिया भाजी शुक्रिया। मैं कुछ जूम की कोशिश कर रही है लेकिन बहुत ज़्यादा जूम हो जाता है या बिल्कुल ही जो अपना नॉर्मल एक व्यू है वही करता है। लाहौर के जड़ियाँ चंगियाँ चीज़ां सन नज़र आंदियां ਉਹਦੇ ਵਿੱਚ ਇੱਕ ਚੀਜ਼ ਇੱਥੋਂ ਦਾ ਸਬਜ਼ਾ ਹੈ, ਹਰਿਆਲੀ ਹੈ। ਰੋਡਸ ਬੜੇ ਹਰੇ ਭਰੇ ਹਨ ਦਰਖਤਾਂ ਦੇ ਨਾਲ ਔਰ ਇਹ ਹਰ ਜਗ੍ਹਾ ਤੇ ਹੀ ਹੋਣੇ ਚਾਹੀਦੇ ਨੇ। ਇਸ ਤਰ੍ਹਾਂ ਬੜੇ ਹੀ ਖੂਬਸੂਰਤ ਵਿਊ ਹੈ। ਇਸ ਟਾਈਮ ਬੱਦਲਾਂ ਨਾਲ ਭਰੇ ਹੋਏ ਔਰ ਰਸ਼ ਨਹੀਂ ਹੈ ਅੱਜ ਲਾਹੌਰ ਦੇ ਵਿੱਚ ਛੁੱਟੀਆਂ ਦਾ ਕਰਕੇ ਲੋਕ ਅਜੇ ਆ ਰਹੇ ਨੇ ਕਿਉਂਕਿ ਇੱਕ ਪੂਰੇ 7-8 ਦਿਨ ਦੀ ਛੁੱਟੀਆਂ ਈਦ ਦੀ ਵਜ੍ਹਾ ਤੋਂ ਕਰਨੀਆਂ ਸਾਰੇ ਲੋਕਾਂ ਨੇ ਕੀਤੀਆਂ। ਦੁਬਾਰਾ ਆਹਿਸਤਾ ਆਹਿਸਤਾ ਲਾਹੌਰ ਭਰੇਗਾ। साढ़े सज्जे हथ वादत कॉलोनी सरकारी मुलाजमान के क्वार्टर और साढ़े खब्बे हथ मुस्लिम टाउन 1 ते 2 दोनों नाल अगे चल रहे। बड़ी मशहूर है साढ़े लहंदे पंजाब बल्कि पूरे पाकिस्तान कि जिन्हें लाहौर ने वेख्या जमया ही नहीं। सो मेरी ये कोशिश होती है कि मैं जो भी लाहौर के रोड से निकलता तो जिस तरह पहले वीडियोज़ देखते रहते हो तो मैं लाइव आके तुहानू सारे मंजर दिखाता रहना। की करूँ मैं एक जैद और कैंपस और यूनिवर्सिटी वाला रास्ता बिल्कुल नाल ही है। यूनिवर्सिटी है दीवार अगली जी तो नज़र आएगी मुड़ते हैं यूनिवर्सिटी की दीवार।
दोपहर के टाइम भी इस तरह लग रही है जिस तरह शाम हो गई है, गहरे बदल आए। सज्जे हथ फरूक हॉस्पिटल। सरदार साहब मैं जिस तरह पहले दस रही सी लाहौर फिर रही हाँ मैं इस टाइम, और लाहौर का मेन प्ले वर्ड है इकबाल टाउन का। इस टाइम मैं इकबाल टाउन है, मून मार्केट तो थोड़ा पहले ही है, मैं इत्थे पहुंचा हाँ इस टाइम। टोल्स दे नाल एक पहले होंदा सी कि स्टीमर सिर्फ रिलैक्स दे नाल वो हैंग किए जाते सी, लेकिन हुण डिजिटल स्टीमर हैं, मुख्तलिफ कंपनीज मुख्तलिफ लोग डिजिटल अपना मैसेज आवाम नूं दे सकते हैं इस तरह। और बड़ा इंप्रेसिव, बड़ा अट्रैक्टिव है। शाम छड़ के इस तरह जी रात जिस तरह पहले। मैं हुण पहुंच चुका हूँ अपने ऑफिस के करीब जिथे मैं पहुंचना है। अगर फैसल साहब तुसी वीडियो ये देख रहे हो तो आ जाओ गेट से, गेट खोल दो, नहीं तो मैं फिर तुहानू किते कॉल कर लो। है मेरे दफ्तर की गली, है मीज़ान बैंक, और मीज़ान बैंक के नाल होगी मेरे ऑफिस की गली। फैसल देख रहे हैं जी, लाइव वीडियो देख रहे थे, इसलिए उन्होंने गेट पहले ही खोल दिया था। शुक्रिया फैसल साहब। यार वो मोटरसाइकिल थोड़ी जी ना इस साइड पे कर दे। ऑफिस से मेरा नाल नाल एड्रैस भी दसदा जावां, 24A आसफ ब्लॉक इलामा इकबाल टाउन लाहौर। यही मेरा डेरा, यही मेरा ऑफिस, सारा कुछ इत्थे ही है। जो मैं लाहौर होना तो इत्थे ही होईदा। बहुत शुक्रिया सारे दोस्तों का नाल रहने का। इजाज़त दियो, तजवीज़ दिता करो कि चैनल लिए असीं की बेहतर तुहानूं दिखाइए, की होना चाहिए। तुहाडी तजवीज़ साडे लिए बहुत अहम होगी। रब रखा दोस्तों, मैं पहुँच चुके हैं लाहौर अपने ऑफिस, तो जिंदे रहते फिर मिलांगे।